ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਫੈਕਟ ਚੈੱਕ। ਅੱਜ ਦੇ ਇਸ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਦੀ ਉਸ ਸਟੇਟਮੈਂਟ ਦੇ ਬਾਰੇ ਜਿਹੜੀ ਸਟੇਟਮੈਂਟ ਉਹਨਾਂ ਨੇ ਰਾਜਸਥਾਨ ਦੇ ਬਾਂਸਵਾੜਾ ਦੇ ਵਿੱਚ ਦਿੱਤੀ ਸੀਗੀ ਲੰਘੇ ਦਿਨੀ ਇੱਕ ਜਦੋਂ ਰੈਲੀ ਨੂੰ ਸੰਬੋਧਨ ਉਹ ਕਰ ਰਹੇ ਸਨ। ਤਾਂ ਇਸ ਰੈਲੀ ਨੂੰ ਸੰਬੋਧਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਿਹੜੀ ਵਿਰੋਧੀ ਪਾਰਟੀ ਹੈ ਕਾਂਗਰਸ ਜਾਂ ਇਹਨਾਂ ਦਾ ਜਿਹੜਾ ਮੈਨੀਫੈਸਟੋ ਹੈ ਉਸ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਅਜਿਹੀਆਂ ਚੀਜ਼ਾਂ ਸ਼ਾਮਲ ਕੀਤੀਆਂ ਨੇ ਜਿਨ੍ਹਾਂ ਤੋਂ ਹਿੰਦੂਆਂ ਨੂੰ ਖਤਰਾ ਹੈ। ਅਤੇ ਨਾਲ ਹੀ ਇਹਨਾਂ ਨੇ ਕਿਹਾ ਸੀਗਾ ਕਿ ਇਹ ਸਾਡੀਆਂ ਬੀਬੀਆਂ ਮਾਵਾਂ ਭੈਣਾਂ ਦੇ ਕੰਗਣ ਉਹਨਾਂ ਦੀ ਚਾਂਦੀ ਜਿਹੜੀ ਇਕੱਠੀ ਕਰਕੇ ਰੱਖੀ ਹੋਈ ਹੈ ਉਹ ਘੱਟ ਗਿਣਤੀਆਂ ਨੂੰ ਅਤੇ ਉਹਨਾਂ ਨੂੰ ਜਿਨ੍ਹਾਂ ਦੇ ਜ਼ਿਆਦਾ ਜਵਾਕ ਨੇ ਉਹਨਾਂ ਦਾ ਇਸ਼ਾਰਾ ਮੁਸਲਿਮ ਭਾਈਚਾਰੇ ਵੱਲ ਸੀਗਾ, ਉਹਨਾਂ ਨੂੰ ਦੇ ਦੇਣਗੇ ਅਤੇ ਤੁਹਾਡਾ ਧਨ ਜਿਹੜਾ ਉਹਦੇ ਉੱਤੇ ਕਬਜ਼ਾ ਹੋ ਜਾਊਗਾ। ਅਤੇ ਨਾਲ ਹੀ ਉਹਨਾਂ ਨੇ ਇੱਕ ਟਿੱਪਣੀ ਕੀਤੀ ਸੀ ਮਨਮੋਹਨ ਸਿੰਘ ਦੀ ਟਿੱਪਣੀ ਬਾਰੇ ਕਿਹਾ ਸੀਗਾ ਕਿ ਪੁਰਾਣੀ ਉਹਨਾਂ ਦੀ ਜਿਹੜੀ ਸਟੇਟਮੈਂਟ ਕਹਿ ਲਓ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੀ ਕਿ ਉਹਨਾਂ ਨੂੰ ਤਾਂ ਪਹਿਲਾਂ ਹੀ ਕਹਿ ਚੁੱਕਿਆ ਕਿ ਦੇਸ਼ ਦੀਆਂ ਜਿਹੜੀਆਂ ਜੋ ਵੀ ਦੇਸ਼ ਦੇ ਵਸੀਲੇ ਨੇ ਇਹਨਾਂ 'ਤੇ ਮੁਸਲਮਾਨਾਂ ਦਾ ਕਬਜ਼ਾ ਹੋਣਾ ਚਾਹੀਦਾ। ਸੋ ਇਸ ਬਿਆਨ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਸ਼ੱਕ ਜਿਹੜੀ ਧਰੂਵੀਕਰਨ ਹੈ ਪੋਲਰਾਈਜੇਸ਼ਨ ਹੈ ਉਹ ਕਰਨ ਦੀ ਕੋਸ਼ਿਸ਼ ਤਾਂ ਬਥੇਰੀ ਕੀਤੀ, ਪਰ ਇਸ ਬਿਆਨ ਦੇ ਨਾਲ ਜਿੱਥੇ ਉਹਨਾਂ ਦੀ ਚੌਤਰਫਾ ਨਿੰਦਾ ਹੋਈ ਕਿ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਇੱਕ ਪ੍ਰਧਾਨ ਮੰਤਰੀ ਆਪਣੇ ਚੋਣ ਪ੍ਰਚਾਰ ਜਾਂ ਤੀਜੀ ਵਾਰ ਟਰਮ ਲੈਣ ਦੇ ਲਈ ਇੰਨਾ ਕੁ ਕਾਹਲਾ ਹੈ ਕਿ ਉਹ ਆਪਣੇ ਚੋਣ ਪ੍ਰਚਾਰ ਦੇ ਵਿੱਚ ਇੰਨੀ ਕੁ ਮਰਿਆਦਾ ਵੀ ਭੁੱਲ ਗਿਆ ਸ਼ਬਦਾਂ ਦੀ ਕਿ ਉਹ ਇੱਕ ਫਿਰਕੇ ਨੂੰ ਨਿਸ਼ਾਨਾ ਬਣਾ ਰਹੇ ਨੇ। ਅਤੇ ਇਹਦੇ ਨਾਲ ਖੁੱਲ੍ਹ ਕੇ ਉਹ ਜਿਹੜੀ ਹਿੰਦੂ ਪੋਲਰਾਈਜੇਸ਼ਨ ਹੈ ਜਿਹੜੀ RSS ਦੀ ਅਤੇ BJP ਦੀ ਇੱਕ ਕੋਰ ਪੋਲੀਟਿਕਸ ਹੈ, ਇੱਕ ਬੋਟਮ ਲਾਈਨ ਹੈ ਜਿਹੜੀ ਉਹਨਾਂ ਦੀ ਪੋਲੀਟਿਕਸ ਕਰਨ ਦੀ, ਉਹਦੇ 'ਤੇ ਉਹ ਹੁਣ ਸ਼ਰੇਆਮ ਚੱਲ ਪਏ ਨੇ। ਇਸ ਤੋਂ ਇਲਾਵਾ ਲੋਕਾਂ ਨੇ ਸਵਾਲ ਖੜੇ ਕੀਤੇ ਕਿ ਪ੍ਰਧਾਨ ਮੰਤਰੀ ਨੂੰ ਕੋਈ ਰੋਕਣ ਵਾਲਾ ਹੈ ਨਹੀਂ ਗਾ, ਕੋਈ ਉਹਨਾਂ ਤੋਂ ਜਵਾਬ ਲੈਣ ਵਾਲਾ ਹੈ ਨਹੀਂ ਗਾ, ਕੋਈ ਉਹਨਾਂ ਤੋਂ ਗੱਲ ਪੁੱਛਣ ਵਾਲਾ ਹੈ ਨਹੀਂ ਗਾ, ਇਸ ਬਾਰੇ ਜਵਾਬਦੇਹੀ ਉਹਨਾਂ ਦੀ ਕਦੋਂ ਤੈਅ ਹੋਊਗੀ। ਪਰ ਖੈਰ ਇਹਦੇ ਵਿੱਚ ਜਿਹੜੀ ਉਹਨਾਂ ਨੇ ਸਟੇਟਮੈਂਟ ਕੋਟ ਕੀਤੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੀ ਕਿ ਉਹ ਚਾਹੁੰਦੇ ਨੇ ਕਿ ਦੇਸ਼ ਦੀਆਂ ਜਿਹੜੀਆਂ ਘੱਟ ਗਿਣਤੀਆਂ ਖਾਸ ਕਰਕੇ ਜਿਹੜੇ ਮੁਸਲਮਾਨ ਹੈ ਉਹ ਸਾਰਾ ਕੁਛ ਹੀ ਦੇਸ਼ ਦਾ ਉਹਨਾਂ ਨੂੰ ਦਿੱਤਾ ਜਾਵੇ, ਕੀ ਵਾਕਈ ਉਹਨਾਂ ਨੇ ਇਹ ਗੱਲ ਕਹੀ ਸੀ ਜਾਂ ਨਹੀਂ ਕਹੀ ਸੀ, ਇਸੇ 'ਤੇ ਅੱਜ ਆਪਾਂ ਫੈਕਟ ਚੈੱਕ ਪ੍ਰੋਗਰਾਮ ਕਰਾਂਗੇ। ਉਹਨਾਂ ਨੇ ਕਿਹਾ ਕਿ ਇਹ ਕਾਂਗਰਸ ਦਾ ਜਿਹੜਾ ਐਲਾਨ ਪੱਤਰ ਹੈ ਮੈਨੀਫੈਸਟੋ ਹੈ ਇਹ ਕਹਿੰਦਾ ਕਿ ਸਾਡੀਆਂ ਮਾਵਾਂ ਭੈਣਾਂ ਦੇ ਸੋਨੇ ਦਾ ਹਿਸਾਬ ਕਰਨਗੀਆਂ, ਉਹਨਾਂ ਦੀ ਜਾਣਕਾਰੀ ਲੈਣਗੇ ਅਤੇ ਫਿਰ ਉਹਨੂੰ ਵੰਡ ਦੇਣਗੇ ਅਤੇ ਉਹਨਾਂ ਨੂੰ ਵੰਡਣਗੇ ਜਿਨ੍ਹਾਂ ਨੂੰ ਮਨਮੋਹਨ ਸਿੰਘ ਨੇ ਕਿਹਾ ਸੀਗਾ ਕਿ ਇਸ ਜਾਇਦਾਦ ਦੇ ਉੱਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਇਹ ਕਹਿੰਦੇ ਕਿ ਅਰਬਨ ਨਕਸਲ ਦੀ ਸੋਚ ਹੈ ਅਤੇ ਮੇਰੀਆਂ ਮਾਤਾਵਾਂ ਭੈਣਾਂ ਨੂੰ ਇਹ ਦੱਸਣਾ ਚਾਹੁੰਦਾ ਮੈਂ ਕਿ ਤੁਹਾਡਾ ਮੰਗਲ ਸੂਤਰ ਵੀ ਇਹ ਨਹੀਂ ਛੱਡਣਗੇ। ਸੋ ਇੱਥੋਂ ਤੱਕ ਕਿ ਮੰਗਲ ਸੂਤਰ ਤੱਕ ਵੀ ਪ੍ਰਧਾਨ ਮੰਤਰੀ ਆ ਗਏ ਸੀਗੇ। ਸਵਾਲ ਇਹ ਉੱਠਦਾ ਕਿ ਹੁਣ ਕੀ ਵਾਕਈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅਜਿਹਾ ਬਿਆਨ ਦਿੱਤਾ ਸੀਗਾ। ਇਸ ਬਿਆਨ ਦੇ ਬਾਬਤ 2006 ਦੇ ਵਿੱਚ ਕੀਤਾ ਸੀ ਖੰਡਨ। 2004 ਦੇ ਵਿੱਚ ਤੁਹਾਨੂੰ ਯਾਦ ਹੋਣਾ UPA ਸਰਕਾਰ ਬਣੀ ਹੈ 9 ਦੇ ਵਿੱਚ, ਫਿਰ ਦੁਬਾਰਾ UPA 2 ਬਣੀ 14 ਤੱਕ ਉਹ ਰਹੀ ਅਤੇ ਇਹਦੇ ਵਿੱਚ ਇੱਕ ਵਾਰੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਜਦੋਂ ਉਹ ਜ਼ਿਕਰ ਕਰ ਰਹੇ ਸੀਗੇ ਸੋਰਸਿਸ ਉੱਤੇ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਹੀ ਸੋਰਸਿਸ ਦਾ ਲਾਭ ਮਿਲਣਾ ਚਾਹੀਦਾ, ਸਾਰਿਆਂ ਨੂੰ ਹੀ, ਭਾਵੇਂ ਉਹ ਕਿਸੇ ਵੀ ਫਿਰਕੇ ਤੋਂ ਆਉਂਦਾ। ਹੁਣ ਉਹਨਾਂ ਨੇ ਤਾਂ ਤਤਕਾਲੀ ਪ੍ਰਧਾਨ ਮੰਤਰੀ ਹੁੰਦਿਆਂ ਇਹ ਟਿੱਪਣੀ ਕੀਤੀ ਕਿ ਆਪਾਂ ਨੂੰ ਸਾਰਿਆਂ ਨੂੰ ਬਰਾਬਰਤਾ ਦੇ ਨਾਲ ਲੈ ਕੇ ਚੱਲਣਾ ਆਪਾਂ, ਜਾਂ ਸਾਰਿਆਂ ਨੂੰ ਇੱਕ ਰੱਸੇ ਹੀ ਰੱਖਣਾ ਆਪਾਂ, ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਅਤੇ ਉਹਨਾਂ ਦੀ ਇਸ ਟਿੱਪਣੀ ਬਾਰੇ ਸਾਲ 2006 ਦੇ ਵਿੱਚ ਉਦੋਂ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਸੀਗੇ ਅਤੇ ਇਹ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀਗੇ ਅਤੇ ਉਦੋਂ ਵੀ ਭਾਜਪਾ ਨੇ ਇਹਦੇ ਉੱਤੇ ਇੱਕ ਬੇਬੁਨਿਆਦ ਜਿਹੜਾ ਦੋਸ਼ ਖੜਾ ਕਰਤਾ ਸੀਗਾ ਅਤੇ ਕੰਟਰੋਵਰਸੀ ਕਰਤੀ ਸੀਗੀ। PMO ਨੇ ਫਿਰ ਜਵਾਬ ਦਿੱਤਾ ਸੀਗਾ, 2006 ਦੀ ਗੱਲ ਹੈ। PMO ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਰਾਸ਼ਟਰੀ ਵਿਕਾਸ ਪਰਿਸ਼ਦ ਦੀ ਬੈਠਕ ਹੋਈ, ਜਿਹੜੀ ਕੌਮੀ ਵਿਕਾਸ ਜਿਹੜੀ ਕਮੇਟੀ ਆ ਉਹਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਸਰਕਾਰ ਦੀ ਜਦੋਂ ਵਿੱਤੀ ਜਿਹੜੀਆਂ ਤਰਜੀਹੀ ਆਧਾਰ 'ਤੇ ਜੋ ਵਿੱਤੀ ਤੌਰ 'ਤੇ ਜੋ ਪਹਿਲ ਕਰ ਰਹੀਆਂ ਸੀ ਸਰਕਾਰਾਂ ਨੇ ਉਹਨਾਂ ਬਾਰੇ ਉਹ ਕਹਿੰਦੇ ਕਿ ਉੱਥੇ ਅਸੀਂ ਜਾਣ ਬੁੱਝ ਕੇ ਉਹਦੀ ਗਲਤ ਵਿਆਖਿਆ ਕੀਤੀ ਗਈ ਹੈ ਅਤੇ ਨਾਲ ਹੀ ਉਹ ਕਹਿੰਦੇ ਕਿ ਜਿੱਦੋਂ ਇਹ ਜਿਹਾ ਵਿਵਾਦ ਖੜਾ ਹੋ ਗਿਆ ਅਤੇ ਉਹਨੂੰ ਟਾਲਿਆ ਜਾ ਸਕਦਾ ਸੀਗਾ। ਇੱਥੇ ਇਹ ਗੱਲ ਕਹੀ ਗਈ ਸੀ ਕਿ ਇਲੈਕਟ੍ਰੋਨਿਕ ਮੀਡੀਆ ਦੇ ਵੀ ਕੁਝ ਹਿੱਸਿਆਂ ਨੇ ਉਦੋਂ ਵੀ ਉਹਨਾਂ ਦੇ ਬਿਆਨ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਸੀਗਾ ਕਿ ਸ਼ਾਇਦ ਉਹ ਉਹਨਾਂ ਨੇ ਬਿਆਨ ਪ੍ਰੋ ਮੁਸਲਮਾਨ ਹੋ ਕੇ ਦਿੱਤਾ ਜਾਂ ਇੱਕ ਖਾਸ ਭਾਈਚਾਰੇ ਦੇ ਹੱਕ ਦੇ ਵਿੱਚ ਦਿੱਤਾ। ਇਹਨਾਂ ਨੇ ਜ਼ੋਰ ਦਿੱਤਾ ਸੀਗਾ ਕਿ ਘੱਟ ਗਿਣਤੀਆਂ ਨੂੰ ਆਪਾਂ ਵਿੱਤੀ ਤੌਰ 'ਤੇ ਸਮਰੱਥ ਬਣਾਉਣਾ ਅਤੇ ਇਹਦੇ 'ਤੇ ਜਦੋਂ ਉਹਨਾਂ ਨੇ ਬਿਆਨ ਦਿੱਤਾ ਤਾਂ ਉਹ ਕਹਿੰਦੇ ਸੀਗੇ ਕਿ ਮੇਰਾ ਮੰਨਣਾ ਇੱਕ ਪ੍ਰਧਾਨ ਮੰਤਰੀ ਹੁੰਦਿਆਂ ਮਨਮੋਹਨ ਸਿੰਘ ਜੀ ਦੀ ਸਟੇਟਮੈਂਟ ਮੈਂ ਤੁਹਾਨੂੰ ਕੋਟ ਕਰ ਰਿਹਾ, ਉਹ ਕਹਿੰਦੇ ਕਿ ਮੇਰਾ ਮੰਨਣਾ ਕਿ ਸਾਡੀਆਂ ਜਿਹੜੀਆਂ ਸਰਵਜਨਿਕ ਜਿਹੜੀਆਂ ਸਾਡੀਆਂ ਪਬਲਿਕ ਜਾਂ ਸਾਡੀਆਂ ਜਿਹੜੀਆਂ ਸਮੂਹਿਕ ਜਿਹੜੀਆਂ ਪਹਿਲਾਂ ਨੇ ਉਹ ਸਪਸ਼ਟ ਨੇ, ਖੇਤੀ, ਸਿੰਜਾਈ ਅਤੇ ਇਹਦੇ ਨਾਲ ਜਲ ਅਤੇ ਹੈਲਥ, ਐਜੂਕੇਸ਼ਨ, ਰੂਰਲ ਡਿਵੈਲਪਮੈਂਟ ਅਤੇ ਹੋਰ ਜਿਹੜੇ ਸੈਕਟਰ ਦੇ ਵਿੱਚ ਨਿਵੇਸ਼ ਕਰਨਾ, ਔਰ ਨਾਲ ਹੀ ਜਿਹੜੇ ਸਰਵਜਨਕ ਨਿਵੇਸ਼ ਦੀ ਜ਼ਰੂਰਤ ਦੇ ਨਾਲ ਨਾਲ ਕਹਿੰਦੇ ਕਿ ਸਾਨੂੰ SC ST
ਹੋਰ ਪਿਛੜੇ ਵਰਗ, ਘੱਟ ਗਿਣਤੀਆਂ ਤੇ ਔਰਤਾਂ ਤੇ ਬੱਚਿਆਂ ਦੇ ਲਈ ਸਾਨੂੰ ਵਿਸ਼ੇਸ਼ ਕੋਈ ਪ੍ਰੋਗਰਾਮ ਹੋਣਾ ਚਾਹੀਦਾ ਹੈ। ਕਹਿੰਦੇ ਕਿ ਉਹ ਇਹਨਾਂ ਦਾ ਹੱਕ ਹੈ। ਹੱਕ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿਉਂਕਿ ਇਹ ਪਛੜੇ ਹੋਏ ਨੇ ਜਾਂ ਇਹਨਾਂ ਨੂੰ ਆਰਥਿਕ ਤੌਰ ਤੇ ਇਹਨਾਂ ਕੁ ਸਾਨੂੰ ਸੰਪੰਨ ਕਹਿ ਲਓ ਜਾਂ ਇਹਨਾਂ ਕੁ ਸਮਰੱਥ ਬਣਾਉਣਾ ਪੈਣਾ ਤਾਂ ਜੋ ਸਾਨੂੰ ਇਹੋ ਜਿਹੇ ਪ੍ਰੋਗਰਾਮ ਲਿਆ ਕੇ ਇਹਨਾਂ ਦੀ ਥੋੜ੍ਹੀ ਜਿਹੜੀ ਦਸ਼ਾ ਉਹ ਸੁਧਾਰੀ ਜਾ ਸਕੇ। ਹੁਣ ਮਤਲਬ ਤਾਂ ਇਹਦਾ ਇਹ ਹੈ, ਇੱਕ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਲੋਕਾਂ ਦੇ ਬਾਰੇ ਸੋਚ ਰਿਹਾ, ਉਹ ਘੱਟ ਗਿਣਤੀਆਂ ਦੀ ਗੱਲ ਕਰ ਰਿਹਾ, ਉਹ ਪਛੜੇ ਵਰਗਾਂ ਦੀ ਗੱਲ ਕਰ ਰਿਹਾ, ਉਹ ਰੂਰਲ ਡਿਵੈਲਪਮੈਂਟ ਦੀ ਗੱਲ ਕਰ ਰਿਹਾ ਆਪਣੀ ਸਟੇਟਮੈਂਟ ਦੇ ਵਿੱਚ, ਰੂਰਲ ਇਨਫਰਾਸਟਰਕਚਰ ਦੀ ਗੱਲ ਕਰ ਰਿਹਾ, ਹੈਲਥ ਦੀ ਗੱਲ ਕਰ ਰਿਹਾ, ਐਜੂਕੇਸ਼ਨ ਦੀ ਗੱਲ ਕਰ ਰਿਹਾ, ਐਗਰੀਕਲਚਰ ਦੀ ਗੱਲ ਕਰ ਰਿਹਾ, ਇਰੀਗੇਸ਼ਨ ਦੀ ਗੱਲ ਕਰ ਰਿਹਾ, ਨਾਲ ਹੀ ਔਰਤਾਂ ਦੀ ਗੱਲ ਕਰ ਰਿਹਾ, ਬੱਚਿਆਂ ਦੀ ਗੱਲ ਕਰ ਰਿਹਾ ਤੇ ਘੱਟ ਗਿਣਤੀਆਂ ਦੀ ਗੱਲ ਕਰ ਰਿਹਾ। ਉਹ ਕਹਿੰਦੇ ਇਹ ਸਾਰੇ ਵਰਗ, ਇਹ ਸਾਰੇ ਸੈਕਟਰ ਇਹ ਹੱਕਦਾਰ ਨੇ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਸੋਰਸਿਸ ਨੇ। ਹੁਣ ਇਹਦੇ ਵਿੱਚ ਕੀ ਗਲਤ ਆ ਕਿ ਕੋਈ ਪ੍ਰਧਾਨ ਮੰਤਰੀ ਉਹ ਕਹਿ ਰਿਹਾ ਕਿ ਜਿੰਨੀਆਂ ਵੀ ਘੱਟ ਗਿਣਤੀਆਂ ਨੇ ਇਹ ਸਾਰੇ ਹੱਕਦਾਰ ਨੇ। ਕਿ ਤੁਹਾਡੇ ਕਹਿਣ ਦੇ ਮੁਤਾਬਕ ਕਿ ਘੱਟ ਗਿਣਤੀਆਂ ਦੂਜੇ ਦਰਜੇ ਦੇ ਸ਼ਹਿਰੀ ਦਾ ਜੀਵਨ ਜਿਉਣ ਜੋਗੇ ਨੇ? ਉਹ ਚਾਹੇ ਉਹ ਕੋਈ ਪਾਰਸੀ ਹੈ, ਚਾਹੇ ਬੋਧੀ ਹੈ, ਚਾਹੇ ਜੈਨੀ ਹੈ, ਚਾਹੇ ਕੋਈ ਹੋਰ ਭਾਈਚਾਰਕ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਈਸਾਈ ਹੈ, ਚਾਹੇ ਕੋਈ ਮੁਸਲਮਾਨ ਹੈ। ਤੁਹਾਡੇ ਮੁਤਾਬਕ ਤੁਸੀਂ ਤੈਅ ਕਰੋਗੇ ਕਿ ਹੁਣ ਕਿਹੜੇ ਭਾਈਚਾਰੇ ਨੇ ਕਿਹੋ ਜਿਹੀ ਜ਼ਿੰਦਗੀ ਜਿਉਣੀ ਹੈ। ਔਰ ਪਹਿਲਾਂ ਹੀ ਲੋਕ ਤਾਂ ਕਹਿੰਦੇ ਨੇ ਕਿ ਸਾਨੂੰ ਤਾਂ ਉੱਥੇ ਰਹਿ ਕੇ ਭਾਰਤ ਦੇ ਵਿੱਚ ਸਾਨੂੰ ਇਹ ਜਦੋਂ ਅਸੀਂ ਘੱਟ ਗਿਣਤੀਆਂ ਤੋਂ ਆਉਣਾ ਤਾਂ ਸਾਨੂੰ ਫੀਲ ਹੁੰਦਾ ਕਿ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਹਾਂ। ਸਾਨੂੰ ਨਿਆਂ ਦੇਣ ਦੇ ਵਿੱਚ ਸਾਡੇ ਨਾਲ ਜਿਸ ਤਰੀਕੇ ਦਾ ਵਰਤਾਓ ਕਰਦੀਆਂ ਨੇ ਏਜੰਸੀਜ਼, ਪੁਲਿਸ, ਲੋਕਲ ਜਿਹੜਾ ਹੈਲਥ ਸਿਸਟਮ ਆ ਉਹ ਸਾਡੇ ਨਾਲ ਜਿਸ ਤਰੀਕੇ ਨਾਲ ਪੇਸ਼ ਹੁੰਦਾ, ਸਾਨੂੰ ਤਾਂ ਪਹਿਲਾਂ ਹੀ ਇਹ ਮਹਿਸੂਸ ਹੁੰਦਾ ਕਿ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਹਾਂ। ਸੋ ਇਹ ਟਿੱਪਣੀ ਇਹ ਸੀਗੀ ਕਿ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਆ ਕਿ ਅਸੀਂ ਸਾਰਾ ਕੁਝ ਮੁਸਲਮਾਨਾਂ ਨੂੰ ਦੇ ਦੇਣਾ। ਸੋ ਇੱਥੋਂ ਤੁਸੀਂ ਫਰਕ ਸਮਝ ਸਕਦੇ ਹਾਂ ਕਿ ਇੱਕ 2006 ਅੱਜ ਆਪਾਂ 2024 ਦੇ ਵਿੱਚ ਖੜ੍ਹੇ ਹਾਂ, ਤਕਰੀਬਨ 18 ਸਾਲ ਪੁਰਾਣੀ ਉਹਨਾਂ ਦੀ ਟਿੱਪਣੀ ਜੀ ਤੇ ਉਦੋਂ ਤਤਕਾਲੀ PMO ਨੇ ਵੀ ਸਫਾਈ ਦਿੱਤੀ ਸੀਗੀ ਕਿ ਸਾਡਾ ਮਤਲਬ ਇਹ ਨਹੀਂ ਸੀਗਾ, ਸਾਡਾ ਮਤਲਬ ਸੀਗਾ ਕਿ ਸਾਰਿਆਂ ਨੂੰ ਹੀ ਵਿਸ਼ੇਸ਼ ਰੂਪ ਦੇ ਵਿੱਚ ਉਹ ਕਹਿੰਦੇ ਕਿ ਮੁਸਲਮਾਨ ਜਿਹੜੇ ਘੱਟ ਗਿਣਤੀਆਂ ਉਹਨਾਂ ਦੇ ਜਿਹੜੇ ਵਿਕਾਸ ਦੇ ਲਾਭ ਹੈ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਤੇ ਸਾਨੂੰ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਊਗਾ। ਸੋ ਉਹ ਕਹਿੰਦੇ ਕਿ ਜਿੰਨੇ ਵੀ ਸਾਡੇ ਦੇਸ਼ ਦੇ ਵਿੱਚ ਸੋਰਸਿਸ ਆ ਸਾਰਿਆਂ 'ਤੇ ਉਹਨਾਂ ਦਾ ਦਾਅਵਾ ਹੋਣਾ ਚਾਹੀਦਾ। ਕੇਂਦਰ ਦੇ ਪਾਸ ਕਹਿੰਦੇ ਕਿ ਅਣਗਿਣਤ ਹੋਰ ਜ਼ਿੰਮੇਵਾਰੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸਾਰੇ ਕਿਤੇ ਦੇਖਣਾ ਪਊਗਾ ਕਿ ਕੀ ਘੱਟ ਗਿਣਤੀਆਂ, ਔਰਤਾਂ, ਬੱਚਿਆਂ, ਪਿਛੜੇ ਵਰਗਾਂ, ਖੇਤੀ ਕਰਨ ਵਾਲੇ ਲੋਕਾਂ ਜਾਂ ਹੈਲਥ ਸੈਕਟਰ ਜਾਂ ਜਿਹੜਾ ਸਾਡਾ ਐਜੂਕੇਸ਼ਨ ਹੈ ਜਾਂ ਸਾਡੀ ਜਿਹੜੀ ਇਰੀਗੇਸ਼ਨ ਹੈ ਜਾਂ ਜਲ ਦੇ ਜਿਹੜੇ ਸੈਕਟਰ ਨੇ ਕਿ ਇਹਨਾਂ ਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਮਿਲ ਰਹੀ ਹੈ। ਅਸਲ ਦੇ ਵਿੱਚ ਉਹ ਇਸ ਗੱਲ ਨੂੰ ਛੋੜਨਾ ਚਾਹੁੰਦੇ ਸਨ ਪਰ ਇਹਨਾਂ ਨੇ ਸਾਰੀ ਗੱਲ ਪਿੱਛੋਂ ਕੱਟ ਕੇ ਸਿਰਫ ਇੱਕ ਹਿੱਸਾ ਕਿ ਮੁਸਲਮਾਨਾਂ ਦਾ ਵੀ ਮੁਸਲਮਾਨ ਘੱਟ ਗਿਣਤੀਆਂ ਦਾ ਵੀ ਇਸ ਦੇਸ਼ ਦੇ ਉੱਤੇ ਹੱਕ ਹੈ ਤੇ ਉਹਨਾਂ ਨੂੰ ਉਹ ਹੱਕ ਜਿਹੜਾ ਜਾਇਦਾਦ ਦਾ ਉਹ ਮਿਲਣਾ ਚਾਹੀਦਾ। ਸੋ ਪੂਰੀ ਜਿਹੜੀ ਸਮੁੱਚਤਾ ਜਿਹੜੀ ਸਟੇਟਮੈਂਟ ਦੀ ਉਹ ਕੁਝ ਹੋਰ ਇਸ਼ਾਰਾ ਕਰ ਰਹੀ ਹੈ ਪਰ ਜਿਹੜੇ ਮੋਦੀ ਸਾਹਿਬ ਨੇ ਆਪਣੇ ਸਿਆਸੀ ਲਾਹੇ ਖਾਤਰ ਜਿਹੜੀ ਟਿੱਪਣੀ ਕੀਤੀ ਉਸ ਟਿੱਪਣੀ ਨੂੰ ਤੋੜ ਮੋੜ ਕੇ ਪੇਸ਼ ਕੀਤਾ ਤੇ ਉਹਨਾਂ ਦੇ ਬਿਆਨ ਦੀ ਗਲਤ ਵਰਤੋਂ ਕੀਤੀ। ਮਨਮੋਹਨ ਸਿੰਘ ਨੇ ਨਹੀਂ ਦਿੱਤਾ ਸੀਗਾ ਮੁਸਲਮਾਨਾਂ ਨੂੰ ਮਾਲਕੀ ਦੇਣ ਦਾ ਬਿਆਨ, ਮੋਦੀ ਨੇ ਮਨਮੋਹਨ ਸਿੰਘ ਦੀ ਟਿੱਪਣੀ ਨੂੰ ਧਰੂਵੀ ਕਰਨ ਦੇ ਲਈ ਵਰਤਿਆ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ।